ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਭਜੋਤ ਸਿੰਘ ਸੰਧੂ, ਜੋ ਕਿ ਇਸ ਸਮੇਂ ਇੰਡੀਆ ਪੰਜਾਬ ਮੌਜੂਦ ਨੇ। ਜਾਣਦੇ ਹਾਂ ਜੀ ਉਹਨਾਂ ਤੋਂ ਪੰਜਾਬ ਦੀ ਫਿਜ਼ਾ ਦਾ ਹਾਲ। ਪ੍ਰਭਜੋਤ ਸੰਧੂ ਦਾ ਕਰਦੇ ਹਾਂ ਜੀ ਪਹਿਲਾਂ ਸਵਾਗਤ। ਸੰਧੂ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪੰਜਾਬ ਫਗਵਾੜਾ ਸ਼ਹਿਰ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਫਤਿਹ ਔਰ ਫਤਿਹ ਜੀ। ਸੰਧੂ ਸਾਹਿਬ, ਤੁਸੀਂ ਪੰਜਾਬ ਦੇ ਵਿੱਚ ਗਏ ਹੋ, ਨਵੀਂ ਪਾਰਟੀ ਹੈ, ਨਵੀਆਂ ਫਿਜ਼ਾਵਾਂ ਨੇ ਪੰਜਾਬ ਦੇ ਵਿੱਚ, ਕਿਹੋ ਜਿਹਾ ਲੱਗ ਰਿਹਾ? ਥੋੜਾ ਵੱਖਰਾ ਮਹਿਸੂਸ ਕਰ ਰਹੇ ਹੋ ਪਹਿਲਾਂ ਨਾਲੋਂ? ਹਾਂ, ਦੇਖੋ ਪੰਜਾਬ ਇਸ ਵੇਲੇ ਪੱਬਾਂ ਭਾਰ ਆ। ਜਿਸ ਜੀ ਤਰ੍ਹਾਂ ਕਿ ਉਹ ਪੁਰਾਣੀ ਇੱਕ ਲੋਕ ਬੋਲੀ ਕਹਿੰਦੇ, ਨਵੀਂ ਬਹੂ ਮੁਕਲਾਵੇ ਆਈ ਧਰਤੀ ਪੈਰ ਨਾ ਲਾਵੇ ਤੇ ਮੂੰਹ ਵਿੱਚ ਭਾਬੀ ਦੇ ਜਿਹੜੇ ਨਲਕ ਬੁਰਕੀਆਂ ਪਾਵੇ। ਹੁਣ ਇਸ ਵੇਲੇ ਤਾਂ ਇਹ ਆਮ ਆਦਮੀ ਪਾਰਟੀ ਨੂੰ ਨਵੀਂ ਆਈ ਵੋਟੀ ਵਾਂਗੂ ਪੰਜਾਬ ਜਿਹੜਾ ਆ ਉਹ ਉਹਨਾਂ ਨੂੰ ਟਰੀਟ ਕਰ ਰਿਹਾ ਆ। ਸਾਰਿਆਂ ਨੂੰ ਨਵੀਂ ਆਈ ਵੋਟੀ ਦਾ ਚਾਅ ਹੁੰਦਾ ਆ। ਸਾਰੇ ਉਹਦੇ ਨਾਲ ਸੰਬੰਧ ਜੋੜਨਾ ਚਾਹੁੰਦੇ ਨੇ। ਸਾਰੇ ਆਪਣੀ ਆਪਣੀ ਉਹਨੂੰ ਕਹਿੰਦੇ ਕਿ ਮੂੰਹ ਬੁਰਕੀਆਂ ਪਾਉਣ ਨੂੰ ਉਹਨੂੰ ਆਪਣਾ ਹੁਨਰ ਵਿਖਾਉਣਾ ਚਾਹੁੰਦੇ ਨੇ। ਸੋ ਜੀ ਇਸ ਵੇਲੇ ਜਿਹੜਾ ਆ ਪੰਜਾਬ ਉਸ ਮੋੜ ਦੇ ਵਿੱਚ ਆ ਕਿ ਜਦੋਂ ਇੱਕ ਨਵੀਂ ਬਹੂ ਪਿੰਡ ਦੇ ਵਿੱਚ ਆਈ ਹੁੰਦੀ ਆ ਤੇ ਜਿੱਦਾਂ ਚਾਅ ਤੇ ਬਲਾਰ ਸਾਰਿਆਂ ਨੂੰ ਹੁੰਦਾ ਆ। ਸਾਰਿਆਂ ਨੂੰ ਉਹਨੂੰ ਵੇਖਣ ਦਾ, ਉਹਦੇ ਗਾਹਾਂ ਆਉਣ ਵਾਲੇ ਕੰਮਾਂ ਨੂੰ ਵੇਖਣ ਦਾ, ਉਹ ਕਿਸ ਤਰ੍ਹਾਂ ਲੋਕਾਂ ਨਾਲ ਵਿਚਰਦੀ ਵੇਖਣ ਦਾ ਸਾਰਿਆਂ ਨੂੰ ਚਾਅ ਹੁੰਦਾ ਆ। ਤੇ ਇਸ ਵੇਲੇ ਤਾਂ ਸਾਰਾ ਪੰਜਾਬ ਉਸ ਮੋੜ ਦੇ ਵਿੱਚ ਚੱਲ ਰਿਹਾ। ਜੀ ਜੀ। ਸੰਧੂ ਸਾਹਿਬ, ਕਰਦੇ ਆ ਭਗਵੰਤ ਸਿੰਘ ਮਾਨ ਦੀ, ਤਾਂ ਉਹਨਾਂ ਨੇ ਕੱਲ ਲਾਈਵ ਹੋ ਕੇ ਕਿਹਾ ਹੈ ਕਿ ਅਸੀਂ ਅਜਿਹੀ ਇੱਕ ਲਾਈਨ ਸ਼ੁਰੂ ਕਰਾਂਗੇ, ਨੰਬਰ ਇਹੋ ਜਿਹਾ ਜਿਹੜਾ ਵੀ ਕੋਈ ਭ੍ਰਿਸ਼ਟਾਚਾਰ ਕਰਦਾ ਜਾਂ ਕਿਸੇ ਦੀ ਕੋਈ ਖਬਰ ਮਿਲ ਜਾਂਦੀ ਹੈ ਤਾਂ ਉਸ ਫੋਨ ਨੰਬਰ ਜਿਹੜਾ ਉਹਨਾਂ ਨੇ ਕਿਹਾ ਕਿ WhatsApp ਕਾਲ ਕਰ ਸਕਦੇ ਹੋ, WhatsApp ਮੈਸੇਜ ਛੱਡ ਸਕਦੇ ਹੋ, ਉਹਦਾ ਪਰਸਨਲ ਨੰਬਰ ਹੋਵੇਗਾ। ਉਹਨਾਂ ਨੇ ਕਿਹਾ ਹੈ ਕਿ ਅਜਿਹਾ ਐਲਾਨ ਅੱਜ ਤੱਕ ਕਿਸੇ ਨੇ ਵੀ ਨਹੀਂ, ਸਰਕਾਰ ਨੇ ਵੀ ਨਹੀਂ ਕੀਤਾ। ਸੋ ਹਿਸਟਰੀ ਕ੍ਰੀਏਟ, ਉਹਨਾਂ ਨੇ ਕਿਹਾ ਕਿ ਅਸੀਂ ਹਿਸਟਰੀ ਕ੍ਰੀਏਟ ਕਰ ਰਹੇ ਹਾਂ। ਦੇਖੋ, ਮਾਨ ਸਾਹਿਬ ਬਹੁਤ ਐਕਸਾਈਟਡ ਨੇ ਆਪਣੀ ਨਵੀਂ ਪੋਜੀਸ਼ਨ ਨੂੰ ਲੈ ਕੇ, ਔਰ ਜਿਹਨੂੰ ਕਹ ਲਓ ਕਿ ਉਹਨਾਂ ਦੇ ਕੋਲੇ ਜਜ਼ਬਾ ਉਹਨੂੰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਜਜ਼ਬਾ ਹੈਗਾ ਆ। ਪਰ ਜਿਹੜੀ ਇਹ ਸ਼ੁਰੂਆਤ ਆ ਇਹ ਵੀ ਇੱਕ ਤਰ੍ਹਾਂ ਨਾਲ ਕੰਡਿਆਂ ਦੇ ਤਾਜ ਵਾਲੀ ਗੱਲ ਆ। ਤੇ ਰਾਤੋਂ ਰਾਤ ਨਾ ਤੇ ਲੋਕਾਂ ਦਾ ਸੁਭਾਅ ਬਦਲਿਆ ਜਾ ਸਕਦਾ ਆ ਤੇ ਨਾ ਹੀ ਰਾਤੋਂ ਰਾਤ ਵੱਡੀਆਂ ਉਮੀਦਾਂ ਲਾਈਆਂ ਜਾ ਸਕਦੀਆਂ। ਬਹੁਤ ਵਧੀਆ ਸ਼ੁਰੂਆਤ ਆ। ਹਾਲ ਦੀ ਘੜੀ ਇਹਦੇ ਤੇ ਤਾੜੀਆਂ ਮਾਰੀਆਂ ਜਾ ਸਕਦੀਆਂ ਨੇ, ਪਰ ਇਹਦੇ ਵਾਸਤੇ ਜਿਹੜਾ ਢਾਂਚਾ ਆ ਉਹ ਢਾਂਚਾ ਸਥਾਪਿਤ ਕਰਨਾ, ਜਿੰਨੀਆਂ ਹੁਣ ਜਿਹੜਾ ਨੰਬਰ ਉਹਨਾਂ ਨੇ ਦੇ ਦਿੱਤਾ ਆ ਉਸ ਨੰਬਰ ਦੇ ਉੱਤੇ ਰੋਜ਼ ਦੀਆਂ ਹਜ਼ਾਰਾਂ ਕਾਲਾਂ ਆਉਣਗੀਆਂ। ਉਹਨਾਂ ਕਾਲਾਂ ਦਾ ਨਿਪਟਾਰਾ ਕਰਨ ਵਾਸਤੇ, ਉਹਨਾਂ ਦਾ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਾਸਤੇ ਜਿਹੜਾ ਇੱਕ ਪ੍ਰਬੰਧ ਕੀਤਾ ਜਾਣਾ ਹੁੰਦਾ ਆ, ਉਹ ਜੇ ਤਾਂ ਉਹਨਾਂ ਨੇ ਉਹ ਪ੍ਰਬੰਧ ਮੁਕੰਮਲ ਕਰ ਲਿਆ ਹੋਵੇ ਤਾਂ ਫਿਰ ਤਾਂ ਬੜੀ ਚੰਗੀ ਗੱਲ ਆ। ਮੈਨੂੰ ਲੱਗਦਾ ਨਹੀਂ ਕਿ ਇੰਨੀ ਜਲਦੀ ਇਹ ਪ੍ਰਬੰਧ ਜਿਹੜਾ ਉਹ ਕੀਤਾ ਜਾ ਸਕਦਾ ਆ। ਔਰ ਇੰਨੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਆਈਆਂ ਹੋਈਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਜਿਹੜਾ ਆ ਉਹ ਬੜਾ ਮੁਸ਼ਕਲ ਕਾਰਜ ਆ। ਸੋ ਜੇ ਜਿਸ ਤਰ੍ਹਾਂ ਕਿ ਉਹ ਦਿੱਲੀ ਵਿੱਚ ਜਦੋਂ ਸ਼ੁਰੂ ਹੋਈ ਸੀ ਉਹਨਾਂ ਦੀ ਸਰਕਾਰ, ਉਹਨਾਂ ਨੇ ਇੱਕ ਸਟਾਰਟਿੰਗ ਕੀਤੀ ਸੀਗੀ। ਸਭ ਤੋਂ ਪਹਿਲਾ ਹਮਲਾ ਭ੍ਰਿਸ਼ਟਾਚਾਰ ਦੇ ਉੱਤੇ ਸੀਗਾ। ਸੋ ਉਸੇ ਤਰ੍ਹਾਂ ਹੀ ਭ੍ਰਿਸ਼ਟਾਚਾਰ ਦੇ ਉੱਤੇ ਵੱਡਾ ਹਮਲਾ ਭਗਵੰਤ ਮਾਨ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਆ, ਉਸ ਐਲਾਨ ਦਾ ਸਵਾਗਤ ਕਰਨਾ ਬਣਦਾ ਆ। ਪਰ ਇਹ ਐਲਾਨ ਦੇ ਵਿੱਚ ਜੇ ਉਹ ਚੰਗੀ ਤਰ੍ਹਾਂ ਨਿਭ ਨਾ ਸਕੇ ਤਾਂ ਫਿਰ ਇਹ ਬੈਕਫਾਇਰ ਵੀ ਕਰ ਸਕਦਾ ਆ। ਸੋ ਇਹਦੇ ਵਾਸਤੇ ਪਹਿਲਾਂ ਮੈਂ ਸਮਝਦਾ ਕਿ ਹਫ਼ਤਾ 10 ਦਿਨ ਲਾ ਕੇ ਜੇ ਚੰਗਾ ਢਾਂਚਾ ਉਸਾਰ ਕੇ ਤੇ ਫਿਰ ਇਹਦਾ ਐਲਾਨ ਕਰਦੇ ਤਾਂ ਚੰਗਾ ਸੀਗਾ। ਪਰ ਮੋਟੇ ਤੌਰ ਦੇ ਉੱਤੇ ਉਸਦਾ ਜੀ ਆਇਆਂ ਕਰਨਾ ਬਣਦਾ ਆ। ਇਹ ਵੇਖਣਾ ਪਊਗਾ ਕਿ ਇਹਨੂੰ ਉਹ ਐਗਜ਼ੀਕਿਊਟ ਕਿੱਦਾਂ ਕਰਦਾ। ਉਹਨਾਂ ਦੀ ਮਨਸ਼ਾ ਦੇ ਉੱਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਮਨਸ਼ਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਹੈਗੀ ਆ, ਔਰ ਉਸੇ ਮਨਸ਼ਾ ਦੇ ਵਿੱਚੋਂ ਇਹ ਐਲਾਨ ਨਿਕਲਿਆ ਆ ਜਿਹਦੇ 'ਚ ਉਹਨਾਂ ਨੇ ਲੋਕਾਂ ਨੂੰ ਇਹ ਮੌਕਾ ਦਿੱਤਾ ਹੈ ਕਿ ਤੁਸੀਂ ਉਹਦੇ ਬਾਰੇ ਆਪਣੀ ਜਾਣਕਾਰੀ ਦੇ ਸਕਦੇ ਹੋ, ਸ਼ਿਕਾਇਤ ਕਰ ਸਕਦੇ ਹੋ। ਸੋ ਜੇ ਇਹਦਾ ਚੰਗੀ ਤਰ੍ਹਾਂ ਨਿਪਟਾਰਾ ਆਉਣ ਵਾਲੇ ਮਹੀਨੇ 2 ਮਹੀਨੇ ਦੇ ਵਿੱਚ ਉਹ ਕਰ ਸਕੇ ਤਾਂ ਬੜੀ ਚੰਗੀ ਗੱਲ ਹੋਊਗੀ, ਕਿਉਂਕਿ ਭ੍ਰਿਸ਼ਟਾਚਾਰ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਪੰਜਾਬ ਦਾ ਬਣਿਆ ਹੋਇਆ ਆ। ਪਰ ਭ੍ਰਿਸ਼ਟਾਚਾਰ ਕਰਨ ਵਾਲੇ ਵੀ ਤਾਂ ਸਾਡੇ ਆਪਣੇ ਹੀ ਸੀਗੇ। ਉਹਨਾਂ ਜਿਹੜਾ ਸਾਡੇ ਆਪਣਿਆਂ ਨੂੰ ਆਪਣੇ ਸੁਭਾਅ ਦੇ ਵਿੱਚ ਤਬਦੀਲੀ ਕਰਨ ਵਾਸਤੇ ਮੈਂਟਲੀ ਪ੍ਰਿਪੇਅਰ ਹੋਣ ਦੀ ਲੋੜ ਪੈਣੀ ਆ। ਔਰ ਉਮੀਦ ਕਰਦੇ ਹਾਂ ਕਿ ਉਹ ਆਪਣਾ ਜਿਵੇਂ ਕਹਿੰਦੇ ਕਿ ਨਵੀਂ ਸਰਕਾਰ ਦੀ ਜਿਹੜੀ ਆ ਉਹਦੀਆਂ ਪਹਿਲ ਕਦਮੀਆਂ ਨੂੰ ਦੇਖਦਿਆਂ ਹੋਇਆਂ ਜਿੰਨੀ ਜਲਦੀ ਉਹ ਆਪਣਾ ਸੁਭਾਅ ਬਦਲ ਕੇ
ਤਨਖਾਹ ਤੇ ਗੁਜ਼ਾਰਾ ਕਰਨ ਦੀ ਜਾਚ ਸਿੱਖ ਲੈਣਗੇ ਉਹਨਾਂ ਚੰਗੀ ਗੱਲ ਆ। ਆਉਣ ਵਾਲੇ ਦਿਨ ਪੰਜਾਬ ਵਾਸਤੇ ਚੰਗੇ ਹੋਣ, ਇਹ ਸਾਡੀ ਹਾਂਜੀ। ਜੀ ਸੰਧੂ ਸਾਹਿਬ ਗੱਲ ਕਰਦੇ ਆ ਜੀ, ਜੋ ਇਹਨਾਂ ਨੇ ਫੈਸਲੇ ਲਏ ਨੇ ਕਿ ਜਿੰਨੇ ਵੀ ਸਾਬਕਾ ਵਿਧਾਇਕ ਹੈਗੇ ਨੇ ਜਿਨ੍ਹਾਂ ਕੋਲ ਨਜਾਇਜ਼ ਜਿਨ੍ਹਾਂ ਨੇ ਕਬਜ਼ੇ ਕਰੇ ਹੋਏ ਨੇ ਅਜੇ ਵੀ, ਜਾਂ ਫਿਰ ਲਗਾਤਾਰ ਜਿਹੜੇ ਪੈਨਸ਼ਨਸ ਲੈ ਰਹੇ ਨੇ ਉਹਨਾਂ ਦੇ ਪੈਨਸ਼ਨਾਂ ਦੀ ਕਟੌਤੀ ਕਰ ਦੇਣੀ ਜਾਂ ਫਿਰ ਸਿਕਿਉਰਿਟੀ ਵਾਪਸ ਲੈ ਲੈਣੀ, ਉਸ ਦੇ ਨਾਲ ਇੱਕ ਕਹਿ ਲਓ ਕਿ ਨਵੀਂ ਫਿਜ਼ਾ ਦੇ ਵਿੱਚ ਇੱਕ ਗੱਲ ਬਾਹਰ ਆਈ ਹੈ ਕਿ ਹਾਂ ਕੁਛ ਵੱਖਰਾ ਹੋਣ ਜਾ ਰਿਹਾ ਪੰਜਾਬ ਦੇ ਵਿੱਚ, ਕਿਉਂਕਿ ਸਾਰਾ ਜਿਹੜਾ ਪੈਸਾ ਸੀ ਇਹ ਵਿਧਾਇਕਾਂ ਦੀ ਜੇਬਾਂ ਦੇ ਵਿੱਚ ਜਾ ਰਿਹਾ ਸੀ, ਖਾਸ ਕਰਕੇ ਸਾਬਕਾ ਵਿਧਾਇਕਾਂ ਦੀ ਜਿਨ੍ਹਾਂ ਨੇ ਅਜੇ ਤੱਕ ਆਪਣੀਆਂ ਉਹ ਸਰਕਾਰੀ ਰਿਹਾਇਸ਼ਾਂ ਵੀ ਨਹੀਂ ਛੱਡੀਆਂ ਸਨ, ਉਹਨਾਂ ਨੂੰ ਪੈਨਸ਼ਨਾਂ ਵੀ ਆ ਰਹੀਆਂ ਸਨ। ਇਸੇ ਦੇ ਵਿਚਕਾਰ ਬਾਬਾ ਬੋੜ ਦੇ ਨਾਂ ਨਾਲ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਸਾਬਕਾ ਆਪਣੇ ਮੁੱਖ ਮੰਤਰੀ, ਜਿਨ੍ਹਾਂ ਨੇ ਇਹ ਐਲਾਨ ਕਰ ਦਿੱਤਾ ਕਿ ਮੇਰੀ ਪੈਨਸ਼ਨ ਵੀ ਮੈਨੂੰ ਨਾ ਦਿੱਤੀ ਜਾਵੇ, ਕਿ ਕਿਸੇ ਸਕੂਲੀ ਬੱਚਿਆਂ ਦੇ ਜਿਵੇਂ ਬੱਚੇ ਪੜ੍ਹਦੇ ਨੇ ਉਹਨਾਂ ਦੇ ਹਿੱਤ ਦੇ ਵਿੱਚ ਲਗਾਈ ਜਾਵੇ ਤਾਂ ਮੈਨੂੰ ਖੁਸ਼ੀ ਹੋਵੇਗੀ। ਕਿਉਂਕਿ ਕੀ ਸਮਝਦੇ ਹੋ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਬਿਆਨਬਾਜ਼ੀ ਕੀਤੀ, ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਮੌਕਾ ਸੰਭਾਲ ਲਿਆ ਕਿ ਉਂਝ ਵੀ ਤਾਂ ਹੱਦ ਤੱਕ ਦੇ ਨਾਲ ਦੇਵਾਂਗਾ ਹੀ, ਕਿ ਪਹਿਲਾਂ ਹੀ ਮੈਂ ਅਜਿਹੀ ਸਟੇਟਮੈਂਟ ਦੇ ਦੇਵਾਂ ਜਿਹਦੇ ਨਾਲ ਥੋੜੀ ਜਿਹੀ ਇੱਜ਼ਤ ਬਚੀ ਰਹੇ। ਦੇਖੋ ਇਸ ਵੇਲੇ ਅਕਾਲੀ ਦਲ ਡਿਫੈਂਸਿਵ ਮੋਡ ਦੇ ਵਿੱਚ ਹੈਗਾ ਆ। ਉਹ ਜਿਸ ਤਰ੍ਹਾਂ ਕਿ ਪਿਛਲੇ ਸਮਝ ਲਓ ਕਿ 70 ਸਾਲਾਂ ਤੋਂ ਹੀ ਵਾਰੀ ਦੋਨੇ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਸਿਆਸਤ ਨੂੰ ਇੱਕ ਤਰ੍ਹਾਂ ਨਾਲ ਵਪਾਰ ਬਣਾਇਆ ਹੋਇਆ ਸੀਗਾ, ਤੇ ਉਸ ਵਪਾਰ ਦੇ ਵਿੱਚੋਂ ਸਭ ਨੇ ਰੱਜ ਕੇ ਮਾਲ ਆਪਣਾ ਜਿਹੜਾ ਬਣਾਇਆ ਆ। ਸੋ ਇਸ ਵੇਲੇ ਹੁਣ ਜਿਹਨੂੰ ਕਹਿ ਲਓ ਕਿ ਡੁੱਲੇ ਬੇਰਾਂ ਦਾ, ਕਹਿੰਦੇ ਤਾਂ ਹੈ ਕਿ ਡੁੱਲੇ ਬੇਰਾਂ ਦਾ ਕੁਝ ਵਿਗੜਿਆ ਨੀਗਾ, ਪਰ ਹਾਲ ਦੀ ਲੱਗਦਾ ਹੈ ਕਿ ਅਕਾਲੀ ਪਾਰਟੀ ਦੇ ਜਿਹੜੇ ਬੇਰ ਆ ਨਾ ਉਹ ਇੱਕ ਤਰ੍ਹਾਂ ਨਾਲ ਗਟਰ ਦੇ ਵਿੱਚ ਡਿੱਗੇ ਹੋਏ ਆ, ਉਹਨਾਂ ਨੂੰ ਕੱਢਣ ਦਾ ਜਿੰਨਾ ਯਤਨ ਕਰ ਰਹੇ ਨੇ ਉਹਨੂੰ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਲੋਕ ਲੈਂਦੇ ਨੇ ਉਹ ਦੇਖਣਾ ਪਊਗਾ। ਇੱਕ ਛੋਟੀ ਜਿਹੀ ਕੋਸ਼ਿਸ਼ ਆ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਆ, ਜਿਹੜੀ ਇਹ ਕੋਸ਼ਿਸ਼ ਆ ਉਹਦਾ ਸਵਾਗਤ ਕਰਨਾ ਬਣਦਾ ਆ, ਪਰ ਉਹ ਤਾਂ ਇੱਕ ਬੜੀ ਜਿਹਨੂੰ ਕਹਿ ਲਓ ਨਾ ਕਿ ਊਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਆ। ਜਿੰਨਾ ਵੱਡਾ ਉਹਨਾਂ ਦਾ ਕਾਰੋਬਾਰ ਆ, ਜੇ ਸੱਚਮੁੱਚ ਉਹ ਸਕੂਲੀ ਵਿਦਿਆਰਥੀਆਂ ਦੇ ਵਾਸਤੇ ਦੀ ਬਿਹਤਰੀ ਵਾਸਤੇ ਕੁਝ ਕਰਨਾ ਚਾਹੁੰਦੇ ਆ ਤਾਂ ਜਿੰਨਾ ਉਹਨਾਂ ਕੋਲੇ ਵਪਾਰ ਆ, ਜਿੰਨਾ ਉਹਦੇ ਕੋਲੇ ਧਨ ਆ, ਉਹ ਤਾਂ ਜਿਹਨੂੰ ਕਹਿ ਲਓ ਕਿ ਉਹਦੇ ਵਿੱਚੋਂ ਇੱਕ ਟੁਕੜਾ ਖਰਚ ਕਰਕੇ ਪੰਜਾਬ ਦੇ ਸਾਰੇ ਸਕੂਲਾਂ ਦੀ ਜਿਹੜੀ ਕਾਇਆ ਕਲਪ ਕਰ ਸਕਦੇ ਆ। ਬਟ ਬਹੁਤ ਹੋਵੇਗਾ ਜੇ ਉਹਨਾਂ ਨੇ ਪੈਨਸ਼ਨ ਆਪਣੀ ਸੈਕਰੀਫਾਈਸ ਕਰਨ ਦੀ ਗੱਲ ਕੀਤੀ ਆ ਤਾਂ ਚਲੋ ਦੇਰ ਆਏ ਦਰੁਸਤ ਆਏ, ਜੀ ਆਇਆਂ ਕਹਿਣਾ ਬੰਦਾ ਜੀ ਬੜੀ ਸ਼ੁਭ ਸ਼ਗਨ ਵਾਲੀ ਗੱਲ ਆ। ਇਹ ਉਹਨਾਂ ਨੂੰ ਵੇਖ ਕੇ ਬਾਕੀ ਵੀ ਲੋਕ ਜੇ ਇਹ ਜਿਹੜਾ ਆ ਕੁਰਬਾਨੀ ਕਰਨ ਤਾਂ ਪੰਜਾਬ ਦਾ ਖਜ਼ਾਨਾ ਜਿਹੜਾ ਆ ਉਹਨੂੰ ਚੰਗੇ ਕੰਮਾਂ ਵਾਸਤੇ ਵਰਤਿਆ ਜਾ ਸਕਦਾ। ਸੰਧੂ ਸਾਹਿਬ ਗੱਲ ਕਰਦੇ ਆ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜਿਨ੍ਹਾਂ ਨੇ ਕਿ ਅਕਾਲੀ ਸਰਕਾਰ ਜਿਹੜੀ ਬਾਦਲ ਸਰਕਾਰ ਹੈਗੀ ਉਹਨਾਂ ਨੂੰ ਬਿਲਕੁਲ ਲਾਂਭੇ ਕਰ ਦਿੱਤਾ। ਉਹਨਾਂ ਨੇ ਦਿੱਲੀ ਕਮੇਟੀ ਮੈਂਬਰਾਂ ਵੱਲੋਂ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਕਾਇਮ ਕਰ ਲਿਆ ਗਿਆ, ਉਹਦੇ ਵਿੱਚ ਬਿਲਕੁਲ ਨਵੀਂ ਕਮੇਟੀ ਦਾ ਜਿਹੜਾ ਹੈਗਾ ਚੋਣ ਗਠਨ ਕੀਤਾ ਗਿਆ। ਸੋ ਬਾਦਲ ਪਰਿਵਾਰ ਦਾ ਉੱਥੋਂ ਵੀ ਅਸਰ ਰਸੂਖ ਜਾਂਦਾ ਰਿਹਾ ਜੀ। ਦੇਖੋ ਜਿਹੜੇ ਅਕਾਲੀ ਦਲ ਆ ਇਹ ਬੜਾ ਕੁਰਬਾਨੀਆਂ ਵਾਲੀ ਪਾਰਟੀ ਸੀ, ਬੜੇ ਜਿਹਨੂੰ ਕਹਿ ਲਓ ਕਿ ਤਰੱਦਦ ਦੇ ਨਾਲ ਇਹ ਪਾਰਟੀ ਖੜੀ ਕੀਤੀ ਗਈ ਸੀ। ਜਿਹੜੇ ਪੁਰਾਣੇ ਅਕਾਲੀ ਆ ਜੇ ਉਹਨਾਂ ਦੀ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਕਦੇ ਵੀ ਜਿਹਨੂੰ ਕਹਿ ਲਓ ਕਿ ਸੈਲਫਿਸ਼ਨੈਸ ਨਾਲ ਕੰਮ ਨਹੀਂ ਸੀ ਕੀਤਾ, ਹਮੇਸ਼ਾ ਲੋਕਾਈ ਵਾਸਤੇ ਕੰਮ ਕੀਤਾ ਸੀ। ਉਹਨਾਂ ਕੁਰਬਾਨੀਆਂ ਦੀ ਨੀਂਹ ਦੇ ਉੱਤੇ ਅਕਾਲੀ ਦਲ ਦਾ ਗਠਨ ਹੋਇਆ ਸੀਗਾ। ਬਟ ਜਦੋਂ ਤੋਂ ਇਹ ਪਾਰਟੀ ਇੱਕ ਪਰਿਵਾਰ ਕੋਲੇ ਚਲੇ ਗਈ ਆ ਉਸ ਤੋਂ ਬਾਅਦ ਇਹਦਾ ਗ੍ਰਾਫ ਡਿੱਗਦਾ ਗਿਆ ਤੇ ਇਸ ਵੇਲੇ ਤਾਂ ਤਕਰੀਬਨ ਖਤਮ ਹੋਣ ਦੇ ਕੰਢੇ ਤੇ ਆ। ਤੇ ਜੇ ਅਕਾਲੀ ਦਲ ਦੇ ਇਤਿਹਾਸ ਦੀ ਗੱਲ ਕਰੀਏ ਤੇ ਹੁਣ ਤੱਕ ਇਸ ਪਾਰਟੀ ਦੇ ਵਿੱਚ ਇਸ ਨਾਂ ਥੱਲੇ ਬਹੁਤ ਵਾਰੀ ਟੁੱਟ ਭੱਜ ਹੋਈ ਆ। ਕਦੇ ਅਕਾਲੀ ਦਲ ਯੂਨਾਈਟਿਡ, ਕਦੇ ਅਕਾਲੀ ਦਲ ਅੰਮ੍ਰਿਤਸਰ, ਕਦੇ ਅਕਾਲੀ ਦਲ ਦਮਦਮੀ ਟਕਸਾਲ, ਕਦੇ ਮਤਲਬ ਟਕਸਾਲੀ ਅਕਾਲੀ ਦਲ ਹੋ ਗਿਆ। ਅਕਾਲੀ ਦਲ ਇੱਕ ਸ਼ਬਦ ਆ ਜਿਹਨੂੰ ਸਾਰੇ ਇਹ ਕਹਿ ਕੇ ਯੂਜ਼ ਕਰਨਾ ਚਾਹੁੰਦੇ ਨੇ ਕਿ ਅਸੀਂ ਉਸ ਇਤਿਹਾਸ ਨਾਲ ਮਾਣਸ਼ਾਨਾ ਮੱਤੇ ਇਤਿਹਾਸ ਨਾਲ ਜੁੜ ਸਕੀਏ। ਸੋ ਇਹਦੇ ਵਿੱਚ ਇੱਕ ਹੋਰ ਟੁੱਟ ਭੱਜ ਜਿਹੜੀ ਇਸ ਵੇਲੇ ਵੇਖੀ ਜਾ ਰਹੀ ਹੈ ਦਿੱਲੀ ਦੇ ਵਿੱਚ, ਉਹ ਜਦੋਂ ਕਿਉਂਕਿ ਸਾਰੇ ਛਟਪਟਾ ਰਹੇ ਨੇ ਇਸ ਪਰਿਵਾਰ ਤੋਂ ਪਾਰਟੀ ਨੂੰ ਮੁਕਤ ਕਰਨ ਵਾਸਤੇ। ਜੇ ਪਰਿਵਾਰ ਉਹਨੂੰ ਪਾਰਟੀ ਨੂੰ ਖਹਿੜਾ ਛੱਡ ਨਹੀਂ ਰਿਹਾ ਤਾਂ ਵੱਖ-ਵੱਖ ਥਾਵਾਂ ਤੇ ਆਪੋ ਆਪਣਾ ਉਦਮ ਕਰਕੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਉਹਨੂੰ ਕੋਈ ਛੱਡਣਾ ਨਹੀਂ ਚਾਹੁੰਦਾ।
ਸੋ ਉਸੇ ਨਾਂ ਦੇ ਨਾਲ ਜੋੜ ਕੇ ਦਿੱਲੀ ਸਟੇਟ ਲਾ ਲਿਆ, ਕਦੇ ਦਿੱਲੀ ਲਾ ਲਿਆ। ਮੁੱਖ ਤੌਰ ਦੇ ਉੱਤੇ ਤਾਂ ਸਾਰੇ ਜਿਹੜੇ ਨੇ ਉਸ ਪਰਿਵਾਰ ਦੇ ਗਲਬੇ ਤੋਂ ਮੁਕਤ ਹੋਣਾ ਚਾਹੁੰਦੇ ਨੇ। ਸੋ ਇਹ ਪਰਿਵਾਰ ਦਾ ਗਲਬਾ, ਚੰਗੀ ਗੱਲ ਤਾਂ ਇਹ ਸੀ ਕਿ ਐਡੀ ਵੱਡੀ ਹਾਰ ਵੇਖਣ ਤੋਂ ਬਾਅਦ ਕੁਝ ਸਮੇਂ ਵਾਸਤੇ ਪਰਿਵਾਰ ਜਿਹੜਾ ਆ ਦੋ ਪੈਰ ਆਪਣੇ ਪਿਛਾਂਹ ਖਿੱਚ ਕੇ ਤੇ ਆਪਣੇ ਆਪ ਹੀ ਆਪਣੇ ਇਸ ਮੁਕਾਮ ਤੋਂ ਪਿੱਛੇ ਹਟ ਜਾਂਦਾ ਤੇ ਜਿਹੜੇ ਹੋਰ ਨੌਜਵਾਨ, ਉਤਸ਼ਾਹੀ ਨੌਜਵਾਨ ਆ, ਉਹਨਾਂ ਨੂੰ ਅੱਗੇ ਲਿਆ ਕੇ ਤੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਦਾ। ਬਟ ਇਸ ਵੇਲੇ ਉਹਨਾਂ ਨੂੰ ਅਜੇ ਵੀ, ਜਿਹਨੂੰ ਕਹ ਲਓ, ਕੁਰਸੀ ਦਾ ਮੋਹ ਛੱਡਣ ਨੂੰ ਜੀ ਨਹੀਂ ਕਰਦਾ। ਸਿਧਾਂਤਕ ਤੌਰ ਤੇ ਤਾਂ ਜਦੋਂ ਐਡੀ ਬੁਰੀ ਤਰ੍ਹਾਂ ਨਾਲ ਹਾਰ ਹੁੰਦੀ ਆ ਤਾਂ ਆਮ ਤੌਰ ਦੇ ਉੱਤੇ ਜਿਹੜੇ ਪ੍ਰਧਾਨ ਨੇ ਉਹ ਅਸਤੀਫੇ ਦਿੰਦੇ ਨੇ, ਅਸਤੀਫੇ ਦੇ ਕੇ ਸਟੈਪ ਬੈਕ ਕਰਦੇ ਨੇ। ਕਾਰਜਕਾਰਨੀ ਜਿਹੜੀ ਆ, ਕਿਉਂਕਿ ਹੁਣ ਤੱਕ ਜਿਹੜਾ ਹੁਣ ਪਿਛਲੇ 15-20 ਸਾਲਾਂ ਤੋਂ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਬਣੇ ਨੇ ਇਸ ਦੇ ਪ੍ਰਧਾਨ, ਇਹਨੂੰ ਇੱਕ ਕੰਪਨੀ ਵਾਂਗ ਚਲਾਇਆ ਜਾ ਰਿਹਾ ਸੀਗਾ। ਨਾ ਕੋਈ ਕਾਰਜਕਾਰਨੀ, ਨਾ ਕੋਈ ਬੋਰਡ, ਜਿੰਨੇ ਫੈਸਲੇ ਸੀਗੇ ਸਾਰੇ ਉਹ ਨਿੱਜ ਤੱਕ ਸੀਮਤ ਹੋ ਗਏ ਸੀਗੇ। ਸੋ ਉਹਦਾ ਕਰਕੇ ਜਦੋਂ ਤੱਕ ਤਾਂ ਜਿਹਦੀ ਕਾਮਯਾਬੀ ਹੋਵੇ ਤੇ ਕਾਮਯਾਬੀ ਦੇ ਹੇਠਾਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਲੁਕਾਇਆ ਜਾ ਸਕਦਾ। ਜਦੋਂ ਹੁਣ ਨਾਕਾਮਯਾਬੀ ਹੁੰਦੀ ਆ ਤਾਂ ਟੁੱਟ ਭੱਜ ਹੋਣੀ ਯਕੀਨੀ ਹੁੰਦੀ ਆ। ਸੋ ਇਸ ਵੇਲੇ ਤਾਂ ਜਿਹੜਾ ਅਕਾਲੀ ਦਲ ਆ ਇਹ ਇੱਕ ਸਟੇਟ ਪਾਰਟੀ ਆ, ਇਹਦੀ ਜ਼ਰੂਰਤ ਵੀ ਸੀਗੀ ਪੰਜਾਬ ਨੂੰ। ਇਹਦਾ ਪਤਨ ਹੋਣਾ ਆ ਉਹ ਪੰਜਾਬ ਵਾਸਤੇ ਇੱਕ ਬੜੀ ਮੰਦਭਾਗੀ ਗੱਲ ਆ। ਜਿਹੜੀ ਇਹ ਟੁੱਟ ਭੱਜ ਹੋ ਰਹੀ ਹੈ ਇਸੇ ਕਰਕੇ ਹੋ ਰਹੀ ਹੈ ਕਿਉਂਕਿ ਪਰਿਵਾਰ ਨਹੀਂ ਖੜਾ ਛੱਡ ਰਿਹਾ। ਸੋ ਚੰਗਾ ਹੋਵੇ ਕਿ ਜੇ ਪਰਿਵਾਰ ਖੜਾ ਛੱਡ ਦੇਵੇ ਤੇ ਇਹ ਪਾਰਟੀ ਮੁੜ ਸੁਰਜੀਤ ਹੋ ਕੇ ਪੰਜਾਬ ਦੇ ਲੋਕਾਂ ਦੇ ਜਿਹੜੇ ਹਿੱਤਾਂ ਦੀ ਗੱਲ ਆ ਉਹਨੂੰ ਜ਼ੋਰਦਾਰ ਢੰਗ ਨਾਲ ਉਹ ਅੱਗੇ ਲਿਆ ਸਕਣ। ਸੋ ਇਹਦੀ ਅਸੀਂ ਕਾਮਨਾ ਕਰਦੇ ਹਾਂ, ਉਮੀਦ ਕਰਦੇ ਹਾਂ ਜਿੰਨੀ ਜਲਦੀ ਹੋ ਸਕੇ ਜੇ ਪਰਿਵਾਰ ਇਸ ਪਾਰਟੀ ਨੂੰ ਬਖਸ਼ ਦੇਵੇ ਤਾਂ ਇਹ ਪਾਰਟੀ ਜਿਹੜੀ ਆ ਮੁੜ ਪੈਰਾਂ ਸਿਰ ਹੋ ਕੇ ਸੁਰਜੀਤ ਹੋ ਸਕਦੀ ਹੈ। ਸੰਧੂ ਸਾਹਿਬ, ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦਾ ਅਸਰ ਰਸੂਖ ਕਰਤਾਰਪੁਰ ਲਾਂਘਾ ਖੁਲਾਉਣ ਤੋਂ ਬਾਅਦ ਕਾਫੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵਾਸਾ ਕੀਤਾ ਸੀ, ਜਿਨ੍ਹਾਂ ਨੇ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਗਏ, ਕਾਂਗਰਸ ਪਾਰਟੀ ਦੇ ਨਾਲ ਉਹਨਾਂ ਦੇ ਮਤਭੇਦ ਵੀ ਹੋਏ, ਕਾਂਗਰਸ ਪਾਰਟੀ ਦਾ ਪ੍ਰਧਾਨ ਐਲਾਨਿਆ ਗਿਆ, ਸ਼੍ਰੀਮਤੀ ਸੋਨੀਆ ਗਾਂਧੀ ਵੱਲੋਂ ਅਸਤੀਫੇ ਦੀ ਮੰਗ ਕੀਤੀ ਗਈ ਤੇ ਅਸਤੀਫਾ ਵੀ ਲਿਆ ਗਿਆ। ਇਸ ਸਮੇਂ ਉਹਦੀ ਪੋਜੀਸ਼ਨ ਕਿਹੋ ਜਿਹੀ ਆ? ਕੀ ਦੇਖਦੇ ਹੋ ਕਿ ਇੱਕ ਹੀਰੋ ਤੇ ਜ਼ੀਰੋ ਵਾਲੀ ਜਿਹੜੀ ਪੋਜੀਸ਼ਨ ਦੀ ਜਿਹੜੀ ਹੋਂਦ ਆ ਉਹ ਬਣ ਚੁੱਕੀ ਹੈ? ਉਹਨਾਂ ਦੇ ਹੀਰੋ ਤੋਂ ਜ਼ੀਰੋ ਬਣਨ ਦਾ ਜਿਹੜਾ ਸਫ਼ਰ ਆ ਉਹਦੇ ਵਾਸਤੇ ਸਭ ਤੋਂ ਵੱਡਾ ਰੋਲ ਉਹਨਾਂ ਦੀ ਜ਼ੁਬਾਨ ਦਾ ਆ, ਕਿਉਂਕਿ ਇਹੀ ਜ਼ੁਬਾਨ ਤੁਹਾਨੂੰ ਤਖਤ ਤੇ ਬਿਠਾਉਂਦੀ ਆ ਤੇ ਇਹੀ ਜ਼ੁਬਾਨ ਤਖਤ ਤੋਂ ਉਤਾਰਦੀ ਆ। ਇਹ ਗੱਲ ਉਹਨਾਂ ਵਾਲੇ ਕੇਸ ਦੇ ਵਿੱਚ ਚੰਗੀ ਤਰ੍ਹਾਂ ਸਾਬਤ ਹੋ ਗਈ ਆ। ਸਾਰੇ ਹੀ ਜਿੰਨੇ ਵੀ ਜਿਹਨੂੰ ਕਹ ਲਓ ਕਿ ਬੌਧਿਕ ਲੋਕ ਸੀਗੇ, ਸਿਆਣੇ ਲੋਕ ਸੀਗੇ, ਸਾਰੇ ਉਹਨਾਂ ਦੀ ਇਮਾਨਦਾਰੀ ਦੇ ਕਾਇਲ ਸੀਗੇ। ਸਾਰੇ ਹੀ ਉਹਨਾਂ ਦੀ ਵਿਜ਼ਨ ਦੇ ਕਾਇਲ ਸੀਗੇ ਕਿ ਉਹਨਾਂ ਕੋਲੇ ਕੈਪੇਬਿਲਿਟੀ ਹੈਗੀ ਆ, ਉਹਨਾਂ ਕੋਲੇ ਇਮਾਨਦਾਰੀ ਹੈਗੀ ਆ, ਉਹਨਾਂ ਕੋਲੇ ਸਮਰੱਥਾ ਹੈਗੀ ਆ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ। ਬਟ ਜਿਹੜਾ ਉਹਨਾਂ ਦਾ ਪ੍ਰਧਾਨ ਬਣਨ ਤੋਂ ਬਾਅਦ ਵਿਹਾਰ ਸੀਗਾ, ਚਾਹੇ ਆਪਣੇ ਸਾਥੀ MLA ਸੀਗੇ, ਚਾਹੇ ਕਾਂਗਰਸ ਪਾਰਟੀ ਦੇ ਸਹਿਯੋਗੀ ਸੀਗੇ, ਚਾਹੇ ਦੂਸਰੀਆਂ ਪਾਰਟੀਆਂ ਪ੍ਰਤੀ ਭਾਸ਼ਾ ਸੀਗੀ, ਚਾਹੇ ਪੱਤਰਕਾਰਾਂ ਪ੍ਰਤੀ ਭਾਸ਼ਾ ਸੀ, ਉਹਦੇ ਨਾਲ ਦਿਨੋਂ ਦਿਨ ਗ੍ਰਾਫ ਉਹਨਾਂ ਦਾ ਹੇਠਾਂ ਹੀ ਤੁਰਿਆ ਜਾਂਦਾ ਰਿਹਾ। ਉਹਨਾਂ ਦੀ ਉਸ ਜ਼ੁਬਾਨ ਦਾ ਕਰਕੇ ਉਹਨਾਂ ਦੇ ਜਿੰਨੀਆਂ ਵੀ ਸਿਫਤਾਂ ਸੀਗੀਆਂ, ਜਿੰਨੇ ਉਹਨਾਂ ਦੇ ਗੁਣ ਸੀਗੇ, ਉਹਦੇ ਹੇਠਾਂ ਸਾਰੇ ਲੁਕਦੇ ਚਲੇ ਗਏ ਤੇ ਹੌਲੀ ਹੌਲੀ ਜਿਹੜੇ ਉਹਨਾਂ ਦਾ ਸਮਰਥਨ ਕਰਨ ਵਾਲੇ ਸੀਗੇ ਉਹਨਾਂ ਦੇ ਵਿੱਚ ਵੀ ਦਿਨੋਂ ਦਿਨ ਗਿਰਾਵਟ ਆਉਂਦੀ ਗਈ। ਅਸੀਂ ਖੁਦ ਬਹੁਤ ਐਕਸਾਈਟਡ ਸੀਗੇ, ਸਾਡੇ ਦਿਲ ਦੀ ਤਮੰਨਾ ਸੀਗੀ ਕਿ ਅਸੀਂ ਆਪਣੇ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਉਸ ਮੁਕਾਮ ਤੇ ਦੇਖਣਾ ਚਾਹੁੰਦੇ ਸੀ ਜਿੱਥੇ ਉਹ ਵੱਡੇ ਫੈਸਲੇ ਕਰਕੇ ਤੇ ਪੰਜਾਬ ਨੂੰ ਬਿਹਤਰ ਵਾਸਤੇ ਢੰਗ ਨਾਲ ਅੱਗੇ ਲੈ ਕੇ ਜਾ ਸਕਣ। ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕਰ ਸਕਦਾ, ਉਹਨਾਂ ਦੇ ਵਿਜ਼ਨ ਤੇ ਕੋਈ ਸ਼ੱਕ ਨਹੀਂ ਕਰ ਸਕਦਾ। ਤੇ ਜੇ ਕਿਤੇ ਪਿਛਲੇ 4 ਮਹੀਨਿਆਂ ਦੇ ਵਿੱਚ ਜ਼ੁਬਾਨ ਨੂੰ ਬਿਹਤਰ ਢੰਗ ਨਾਲ ਵਰਤਿਆ ਹੁੰਦਾ ਤੇ ਬਹੁਤ ਸਾਰੇ ਲੋਕ ਨਾਲ ਜੋੜੇ ਜਾ ਸਕਦੇ ਸੀਗੇ। ਇਸ ਵੇਲੇ ਉਹ ਬਿਲਕੁਲ ਇਕੱਲੇ ਰਹਿ ਗਏ ਆ ਔਰ ਉਹਨਾਂ ਦੇ ਇਕੱਲੇ ਰਹਿਣ ਦਾ ਕਾਰਨ ਕੋਈ ਹੋਰ ਨਹੀਂ, ਉਹਨਾਂ ਦੀ ਆਪਣੀ ਜ਼ੁਬਾਨ ਆ। ਸੋ ਹਾਲ ਦੀ ਘੜੀ ਉਹ ਸਿਆਸਤ ਦੇ ਵਿੱਚੋਂ ਬਿਲਕੁਲ ਹਾਸ਼ੀਏ ਤੇ ਚਲੇ ਗਏ ਨੇ। ਪੰਜਾਬ ਦੀ ਸਿਆਸਤ ਦੇ ਵਿੱਚੋਂ ਉਹਨਾਂ ਦਾ ਮਨਫੀ ਹੋ ਜਾਣਾ ਪੰਜਾਬ ਵਾਸਤੇ ਕੋਈ ਚੰਗਾ ਸ਼ੁਭ ਸ਼ਗਨ ਨਹੀਂ ਹੈਗਾ। ਪਰ ਉਹ ਜਿਵੇਂ ਕਹਿੰਦੇ ਵੀ ਆਪੇ ਪੈਰ ਘੋੜੀ ਤੇ ਮਾਰਨ ਵਾਲਾ ਕੰਮ ਸੀ, ਉਹਦੇ ਘੋੜੇ ਦੇ ਉੱਤੇ ਪੈਰ ਆਪ ਜਾ ਕੇ ਰੱਖਣ ਵਾਲਾ ਕੰਮ ਕੀਤਾ ਉਹਨਾਂ ਦੀ ਜ਼ੁਬਾਨ ਨੇ। ਸੋ ਅਸੀਂ ਅਜੇ ਵੀ ਚਾਹਾਂਗੇ ਕਿ ਉਹ ਇੱਕ ਚੰਗੇ ਵਿਅਕਤੀ ਨੇ। ਜੇ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ
स्वै मंथन कर सकन, बैठ के अपना ਜਿਹੜੇ ਪਿਛਲੇ 3 ਮਹੀਨਿਆਂ ਦੀਆਂ ਆਪਣੀਆਂ ਜਿੰਨੀਆਂ ਵੀ ਵੀਡੀਓਜ਼ ਆ, ਜਿੰਨੀਆਂ ਵੀ ਲੋਕਾਂ ਦੇ ਨਾਲ ਉਹਨਾਂ ਦੀ ਮੀਡੀਆ ਨਾਲ ਗੱਲਬਾਤ ਸੀਗੀ, ਉਹਨਾਂ ਨੂੰ ਇਕੱਲੇ ਬਹਿ ਕੇ ਵੇਖਣ ਤੇ ਆਪਣੇ ਆਪ ਨੂੰ ਆਪਣੇ ਸਵੈ ਆਲੋਚਕ ਬਣ ਕੇ ਉਹਦਾ ਮੰਥਨ ਕਰਕੇ ਫਿਰ ਉਹਨੂੰ ਦੁਬਾਰਾ ਤੋਂ ਨਵੇਂ ਨਵਜੋਤ ਦੇ ਰੂਪ ਦੇ ਵਿੱਚ ਅੱਗੇ ਆਉਣ। ਤਾਂ ਸਾਡੀ ਇਹ ਮਨਸ਼ਾ ਰਹੇਗੀ ਕਿ ਉਹ ਇੱਕ ਤਰ੍ਹਾਂ ਮੁੜ ਕਦੇ ਨਾ ਕਦੇ ਪੰਜਾਬ ਦੀ ਅਗਵਾਈ ਕਰਨ, ਬਟ ਬਦਲੇ ਹੋਏ ਨਵਜੋਤ ਬਣ ਕੇ ਸਾਰਿਆਂ ਨੂੰ ਨਾਲ ਲੈ ਕੇ ਇੱਕ ਟੀਮ ਪਲੇਅਰ ਵਜੋਂ। ਇਕੱਲਾ ਬੰਦਾ ਕੋਈ ਵੀ ਸਿਆਸਤ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। तो ਸਾਡੀਆਂ ਸ਼ੁਭ ਕਾਮਨਾਵਾਂ ਨੇ। ਉਹ ਹੁਣ ਨਵੀਂ ਪਾਰੀ ਦੇਖਦੇ ਆ ਕਿੱਧਰ ਨੂੰ ਸ਼ੁਰੂ ਕਰਦੇ ਨੇ, ਪਰ ਸਭ ਤੋਂ ਪਹਿਲਾਂ ਜ਼ਰੂਰਤ ਹੈ ਕਿ ਘੱਟੋ ਘੱਟ 2 ਮਹੀਨੇ ਬਹਿ ਕੇ ਆਪਣੀਆਂ ਸਾਰੀਆਂ ਵੀਡੀਓਜ਼ ਦੇਖ ਕੇ ਆਪਣੀਆਂ ਕਮੀਆਂ ਨੂੰ ਵੇਖਣ, ਉਹਦਾ ਮੰਥਨ ਕਰਨ, ਉਹਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨ। ਜੀ ਸੰਧੂ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।